रेडियो यूएसए सुन रहे ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ 14 ਤਰੀਕ ਆ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟਿਰਕੀਆਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮਾਉਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕਾਂਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਾਡੀ ਸਟੇਟ ਕੈਲੀਫੋਰਨੀਆ ਦੀ ਸਭ ਤੋਂ ਓਲਡੈਸਟ ਸੈਨੇਟਰ ਤੇ ਲੌਂਗੈਸਟ ਸਰਵਿੰਗ ਸੈਨੇਟਰ ਡਾਇਨ ਫਾਈਨਸਟਾਈਨ ਨੇ ਅੱਜ ਅਨਾਉਂਸ ਕਰ ਦਿੱਤਾ ਵੀ ਉਹ 2024 ਦੇ ਵਿੱਚ ਇਲੈਕਸ਼ਨ 'ਚ ਹਿੱਸਾ ਨਹੀਂ ਲੈਣਗੇ। 99 ਸਾਲਾਂ ਦੀ 89 ਈਅਰ ਓਲਡ ਡਾਇਨ ਫਾਈਨਸਟਾਈਨ ਓਲਡੈਸਟ ਸਿਟਿੰਗ US ਸੈਨੇਟਰ ਇਸ ਟਾਈਮ ਹੈਗੇ ਆ। ਉਹਨਾਂ ਦੀ ਜਗ੍ਹਾ ਦੇ ਉੱਤੇ ਐਡਮ ਸ਼ਿਫ ਤੇ ਕੈਟੀ ਪੋਰਟਰ ਦੋਨੇ ਹੀ ਕੈਲੀਫੋਰਨੀਆ ਡੈਮੋਕ੍ਰੇਟਸ ਆ। ਉਹਨਾਂ ਨੇ ਆਪਣੀ ਕੈਂਪੇਨ ਲਾਂਚ ਕੀਤੀ ਹੋਈ ਹੈਗੀ ਆ। ਅਜੇ ਵੀ ਕਿਆਸ ਰਹੀਆਂ ਸੀਗੀਆਂ ਵੀ ਸ਼ਾਇਦ ਉਹ ਰਨ ਕਰ ਸਕਦੇ ਆ ਪਰ ਹੁਣ ਇਹ ਤੋਂ ਅੱਜ ਕਲੀਅਰ ਹੋ ਗਿਆ ਵੀ ਅੱਜ ਉਹਨਾਂ ਨੇ ਟਵਿੱਟਰ ਦੇ ਰਾਹੀਂ ਦੱਸਿਆ ਆ ਵੀ ਮੈਂ ਅਨਾਉਂਸ ਕਰਨ ਜਾ ਰਹੀ ਹਾਂ ਵੀ 2024 ਦੇ ਵਿੱਚ ਜੋ ਸੈਨੇਟ ਦੀ ਇਲੈਕਸ਼ਨ ਹੋਊਗੀ ਉਹਦੇ ਵਿੱਚ ਹਿੱਸਾ ਨਹੀਂ ਲਊਂਗੀ। ਤੇ ਇਹਨਾਂ ਦੋ ਜਣੇ ਜਿਹੜੇ ਨਾਮ ਮੈਂ ਦੱਸੇ ਆ ਤੁਹਾਨੂੰ ਐਡਮ ਸ਼ਿਫ ਤੇ ਕੇਟੀ ਪੋਰਟਰ, ਇਹਨਾਂ ਤੋਂ ਬਿਨਾਂ ਹੋਰ ਵੀ ਹੁਣ ਡੈਮੋਕ੍ਰੇਟਸ ਮੈਦਾਨ ਦੇ ਵਿੱਚ ਆ ਜਾਣਗੇ ਜਿਨ੍ਹਾਂ ਦੇ ਵਿੱਚੋਂ ਪੰਜਾਬੀ ਮੂਲ ਦਾ ਰੋਕ ਖੰਨਾ ਤੇ ਇੱਕ ਹੋਰ ਰਿਪਰੈਜ਼ੈਂਟੇਟਿਵ ਬਾਰਬਰਾ ਲੀ। ਇਹ ਕਹਿੰਦੇ ਵੀ ਉਹ ਵੀ ਐਕਸਪੈਕਟਡ ਆ ਵੀ ਸੈਨੇਟ ਕੈਂਪੇਨ ਪਲਾਨਸ ਆਪਣੀਆਂ ਬਹੁਤ ਜਲਦੀ ਅਨਾਉਂਸ ਕਰਨ। 1978 ਦੇ ਵਿੱਚ ਡਾਇਨ ਫਾਈਨਸਟਾਈਨ ਦਾ ਕੈਰੀਅਰ ਪੋਲੀਟੀਕਲੀ ਕਾਫੀ ਐਕਟਿਵ ਹੋਇਆ ਸੀ ਜਿਸ ਟਾਈਮ ਦੇ ਉੱਤੇ ਸੈਨ ਫਰਾਂਸਿਸਕੋ ਦੇ ਮੇਅਰ ਜਾਰਜ ਮਸਕੋਨੀ ਦੀ ਅਸੈਸੀਨੇਸ਼ਨ ਹੋ ਗਈ ਸੀ ਤੇ ਬੋਰਡ ਆਫ ਸੁਪਰਵਾਈਜ਼ਰ ਮੈਂਬਰ ਹਾਰਵੀ ਮਿਲਕ ਦੀ ਵੀ ਅਸੈਸੀਨੇਸ਼ਨ ਹੋਈ ਸੀ। ਉਹ ਤੋਂ ਬਾਅਦ ਸੈਨ ਫਰਾਂਸਿਸਕੋ ਦੀ ਪਹਿਲੀ ਮੇਅਰ ਡਾਇਨ ਫਾਈਨਸਟਾਈਨ ਬਣੀ ਸੀਗੀ ਤੇ 1994 ਦੇ ਵਿੱਚ 1992 ਦੇ ਵਿੱਚ ਸੈਨੇਟ ਦੀ ਸਪੈਸ਼ਲ ਇਲੈਕਸ਼ਨ ਦੇ ਦੌਰਾਨ ਉਹ ਸੈਨੇਟਰ ਬਣੇ ਤੇ 1992 ਤੋਂ ਲੈ ਕੇ ਹੁਣ ਤੁਸੀਂ ਹਿਸਾਬ ਲਾ ਲਓ ਕਿ 2024 ਚ ਜਾ ਕੇ ਉਹਨਾਂ ਨੇ ਰਿਟਾਇਰ ਹੋਣਾ ਹੈ ਜੀ। ਬਿਲਕੁਲ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ ਆ। ਪ੍ਰੋਗਰੈਸਿਵ ਡੈਮੋਕ੍ਰੇਟਸ ਤੇ ਐਸਟੈਬਲਿਸ਼ਡ ਡੈਮੋਕ੍ਰੇਟਸ ਇਹਨਾਂ ਦੇ ਦਰਮਿਆਨ ਇੱਥੇ ਮੁਕਾਬਲਾ ਜਿਹੜਾ ਆ ਉਹ ਦੇਖਣ ਨੂੰ ਜਿਹੜਾ ਉਹ ਮਿਲੇਗਾ। ਸੋ ਲੈਟਸ ਸੀ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਗੱਲ ਜਾਂਦੀ ਹੈ। ਐਡਮ ਸ਼ਿਫ ਦੇ ਨਾਲ ਲੋਕ ਤਾਂ ਕਾਫੀ ਜਿਹੜੇ ਉਹ ਵਾਕਫ ਹੋਣਗੇ। ਟਰੰਪ ਹੁਣਾਂ ਦੀ ਇੰਪੀਚਮੈਂਟ ਦੇ ਵਿੱਚ ਮੋਹਰੀ ਰੋਲ ਡੈਮੋਕ੍ਰੇਟ ਪਾਰਟੀ ਵੱਲੋਂ ਐਡਮ ਸ਼ਿਫ ਨੇ ਉਦੋਂ ਨਿਭਾਇਆ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਸਦਰਨ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਇੱਧਰ ਸੈਂਟਰਲ ਵੈਲੀ ਤੇ ਡਾਊਨ ਸਾਊਥ ਕਾਫੀ ਤੇਜ਼ ਹਵਾਵਾਂ ਜਿਹੜੀਆਂ ਉਹ ਵਗੀਆਂ। 152 ਤੇ 99 ਦਾ ਜਿੱਥੇ ਜੰਕਸ਼ਨ ਆ ਉੱਥੇ 152 ਦੇ ਉੱਤੇ ਕਿਉਂਕਿ ਖੇਤ ਜ਼ਿਆਦਾ ਨੇ ਤੇ ਉੱਥੇ ਡਸਟ ਬਾਲ ਬਹੁਤ ਹੋਏ ਤੇ ਜ਼ੀਰੋ ਵਿਜ਼ੀਬਿਲਟੀ ਇੱਕ ਟਾਈਮ ਦੇ ਉੱਤੇ ਬਣ ਗਈ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਵੀ ਸਵੇਰੇ 11 ਵਜੇ ਹੀ ਉਹਨਾਂ ਨੂੰ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ। ਅੱਧਾ ਦਰਜਨ ਤੋਂ ਵੱਧ ਐਕਸੀਡੈਂਟ ਹੋਏ। ਖੁਸ਼ਕਿਸਮਤੀ ਦੇ ਨਾਲ ਕਿਸੇ ਨੂੰ ਸੱਟ ਚੋਟ ਉਸ ਦੇ ਵਿੱਚ ਨਹੀਂ ਲੱਗੀ। ਇੱਕ ਐਕਸੀਡੈਂਟ ਦੇ ਵਿੱਚ CHP ਦੀ ਗੱਡੀ ਵੀ ਜਿਹੜੀ ਉਹ ਸ਼ਾਮਲ ਸੀ ਜਿੱਥੇ ਉਹ ਖੜੀ ਸੀ ਤੇ ਪਿੱਛੋਂ ਆ ਕੇ ਉਹਨਾਂ ਦੀ ਗੱਡੀ ਦੇ ਵਿੱਚ ਕੋਈ ਵੱਜਾ ਤੇ ਖੁਸ਼ਕਿਸਮਤੀ ਦੇ ਨਾਲ ਅਫਸਰ ਜਿਹੜਾ ਆ ਉਸ ਟਾਈਮ ਦੇ ਵਿੱਚ ਗੱਡੀ 'ਚ ਬੈਠਾ ਨਹੀਂ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਦੇ ਜਿਹੜੇ ਫਾਰਮਰਸ ਆ ਉਹਨਾਂ ਨੇ ਪ੍ਰੋਐਕਟਿਵਲੀ ਕੰਮ ਸ਼ੁਰੂ ਕਰਦੇ ਹੋਏ ਜਿਹੜੇ ਸਟ੍ਰੈਚ ਦੇ ਉੱਤੇ ਜਿੰਨੇ ਵੀ ਖੇਤ ਸੀ ਉਹਨਾਂ ਉੱਤੇ ਪਾਣੀ ਦੀਆਂ ਬਸ਼ਾਰਾਂ ਜਿਹੜੀਆਂ ਉਹ ਕੀਤੀਆਂ
ਪਾਣੀ ਛਿੜਕਿਆ, ਜਿਸ ਦੇ ਨਾਲ ਮਿੱਟੀ ਘੱਟਾ ਉੱਡਣਾ ਜਿਹੜਾ ਆ ਉਹ ਬੰਦ ਹੋਇਆ। ਉਧਰ ਮੋਹਾਵੇ ਡੈਜ਼ਰਟ ਵਾਲੇ ਪਾਸੇ ਸਭ ਨੂੰ ਪਤਾ ਵੀ ਉੱਥੇ ਵੀ ਤੇਜ਼ ਹਵਾਵਾਂ ਬਹੁਤ ਹੁੰਦੀਆਂ। ਅੱਜ ਦੀਆਂ ਵੀਡੀਓਜ਼ ਬਹੁਤ ਉੱਥੋਂ ਦੀਆਂ ਵਾਇਰਲ ਹੋ ਰਹੀਆਂ ਆ, ਜਿੱਥੇ ਕਈ ਟਰੱਕ ਜਿਹੜੇ ਆ ਉਹ ਤੇਜ਼ ਹਵਾ ਦੇ ਚੱਲਦਿਆਂ ਪਲਟ ਗਏ ਹੈਗੇ ਆ। ਉੱਥੋਂ ਦੇ ਇੱਕ CHP ਦੇ ਆਫਿਸਰ ਨੇ ਉਹ ਵੀਡੀਓ ਬਣਾ ਕੇ ਜਿਹੜੀ ਉਹ ਪਾਈ ਆ, ਜਿਸ ਦੇ ਵਿੱਚ ਉਹ ਆਖ ਰਹੇ ਆ ਵੀ ਜਦੋਂ ਇੰਨੀਆਂ ਤੇਜ਼ ਹਵਾਵਾਂ ਹੁੰਦੀਆਂ ਆ, ਵੱਡੀਆਂ ਗੱਡੀਆਂ ਖਾਸ ਕਰਕੇ ਟਰੱਕਾਂ ਦੇ ਉੱਤੇ ਉਹਨਾਂ ਦਾ ਜ਼ੋਰ ਜਿਹੜਾ ਉਹ ਜ਼ਿਆਦਾ ਹੁੰਦਾ ਆ, ਜਿਸ ਕਰਕੇ ਖਤਰਾ ਜਿਹੜਾ ਉਹ ਬਣ ਜਾਂਦਾ ਆ। ਮਲਟੀਪਲ ਟਰੱਕਸ ਜਿਹੜੇ ਆ ਉੱਥੇ ਮੋਹਾਵੇ ਦੇ ਉਸ ਫਰੀਵੇ ਦੇ ਉੱਤੇ ਜਿਹੜੇ ਉਹ ਉਲਟੇ ਹੋਏ ਸੀਗੇ, ਸਾਈਡ 'ਤੇ ਜਿਹੜੇ ਉਹ ਡਿੱਗੇ ਪਏ ਸੀਗੇ। ਕਿਸੇ ਨੂੰ ਇੰਜਰੀ ਲੱਗੀ ਆ ਕਿ ਨਹੀਂ, ਇਸ ਦੇ ਬਾਰੇ ਤਾਂ ਅਜੇ ਕੋਈ ਬਹੁਤਾ ਪਤਾ ਨਹੀਂ ਆ, ਪਰ ਇਹ 2 ਦਿਨ ਇੱਦਾਂ ਹੀ ਜਿਹੜਾ ਹਰਜੋਤ ਸਿੰਘ ਜੀ ਤੇਜ਼ ਹਵਾਵਾਂ ਅਤੇ ਠੰਡ ਦਾ ਪ੍ਰਕੋਪ ਜਿਹੜਾ ਆ ਉਹ ਜਾਰੀ ਰਹੇਗਾ। ਰਾਤ ਤਾਈਂ ਤਾਪਮਾਨ ਕੱਲ੍ਹ ਦੇ ਮੁਕਾਬਲੇ ਆਲਰੇਡੀ ਹਰਜੋਤ ਸਿੰਘ ਜੀ 14 ਡਿਗਰੀ ਘੱਟ ਆ, ਅਤੇ ਰਾਤ ਨੂੰ ਜਿਹੜੀ ਫਰੀਜ਼ ਵਾਰਨਿੰਗ ਆ ਇੱਥੇ ਫਰੈਜ਼ਨੋ ਅਤੇ ਇਸ ਦੇ ਇਰਦ ਗਿਰਦ ਦੇ ਇਲਾਕਿਆਂ 'ਚ, ਸੈਂਟਰਲ ਵੈਲੀ ਦੇ ਕਈ ਇਲਾਕਿਆਂ ਦੇ ਵਿੱਚ ਜਾਰੀ ਕੀਤੀ ਗਈ ਆ। ਸੋ ਬਚਾਅ ਜਿਹੜਾ ਉਹ ਤੁਸੀਂ ਰੱਖਿਓ, 2 ਦਿਨ ਜ਼ਿਆਦਾ ਠੰਡ ਜਿਹੜੀ ਉਹ ਰਹਿਣ ਵਾਲੀ ਆ। ਅਗਲੀ ਖਬਰ ਵਿੱਚ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਪਾਵਰਬਾਲ ਜੈਕਪਾਟ ਦਾ ਵਿਨਰ ਜੋ ਆ ਉਹ ਆਇਡੈਂਟੀਫਾਈਡ ਹੋ ਗਿਆ, ਜਿਸ ਨੇ $2 ਬਿਲੀਅਨ ਲੋਟੋ ਦੇ ਵਿੱਚ ਜਿੱਤਿਆ ਹੈਗਾ। ਕਹਿੰਦੇ ਵੀ ਉਹਦੀ ਜਿਹੜੀ ਲਾਈਫ ਆ ਫੋਰ ਐਵਰ ਚੇਂਜ ਹੋ ਗਈ ਆ। ਨਵੰਬਰ 8 ਦੇ ਡਰਾਅ ਦੇ ਵਿੱਚ ਐਡਵਿਨ ਕੈਸਟਰੋ ਨੇ ਪਾਵਰਬਾਲ ਟਿਕਟ ਜੋ ਆ ਉਹ ਜੋਜ਼ ਸਰਵਿਸ ਸੈਂਟਰ ਅਲਟਾਡੀਨਾ ਉੱਥੇ ਬਾਈ ਕੀਤੀ ਸੀ, ਤੇ ਸਾਰੇ ਦੇ ਸਾਰੇ 6 ਨੰਬਰ 10, 33, 41, 47, 56 ਤੇ ਰੈੱਡ ਪਾਵਰਬਾਲ ਦਾ ਨੰਬਰ 10 ਉਹ ਮੈਚ ਕਰ ਗਿਆ ਸੀ। ਉਸਨੇ $2.04 ਬਿਲੀਅਨ ਜੋ ਆ ਉਹ ਜਿੱਤੇ ਹੈਗੇ ਆ। ਕਹਿੰਦੇ ਵੀ ਕੈਲੀਫੋਰਨੀਆ ਲੋਟਰੀ ਦੇ ਸਪੋਕਸਪਰਸਨ ਕੈਰੋਲਿਨ ਬੇਕਰ ਦੇ ਮੁਤਾਬਕ ਕਹਿੰਦੀ ਵੀ ਇਹ ਲਿਟਰਲੀ ਇਹ ਗਲੋਬਲ ਰੈਕਡ ਹੈਗਾ ਆ। ਜੈਕਪਾਟ 41 ਟਾਈਮ ਰੋਲ ਓਵਰ ਹੋਇਆ ਪਿਛਲੇ 3 ਮਹੀਨਿਆਂ ਦੇ ਵਿੱਚ, ਤੇ ਜਿਹੜੇ ਵਿਨਰ ਦੇ ਚਾਂਸਸ ਹੁੰਦੇ ਆ 1 in 292.2 ਮਿਲੀਅਨ ਇਹ ਚਾਂਸ ਹੁੰਦਾ ਵੀ ਦੇਖ ਲਓ। ਇਹਦੇ ਵਿੱਚ 292 ਮਿਲੀਅਨ ਦੇ ਵਿੱਚੋਂ ਇੱਕ ਜਾਣੇ ਦਾ ਹੀ ਚਾਂਸ ਹੁੰਦਾ ਆ ਵਿਨਰ ਕਰਨ ਦਾ। ਕੈਸਟਰੋ 2.4 ਬਿਲੀਅਨ ਨਹੀਂ ਲੈ ਕੇ ਜਾਊਗਾ, ਉਹ ਕਹਿੰਦਾ ਵੀ ਮੈਂ ਪੂਰੇ ਦਾ ਪੂਰਾ ਲੰਪ ਸਮ ਪੇਮੈਂਟ ਉਹ ਲਊਂਗਾ, ਜੋ ਕਿ $997.6 ਮਿਲੀਅਨ ਬਣਦਾ ਹੈਗਾ ਆ। ਤੇ ਉਹਨਾਂ ਨੇ ਵੀ ਇਹ ਕਿਹਾ ਵੀ ਲਾਈਫ ਚੇਂਜਿੰਗ ਈਵੈਂਟ ਹੈਗੀ ਆ, ਇੱਕਦਮ ਬੰਦੇ ਨੂੰ ਇੰਨੇ ਜਿਹੜੇ ਆ $1 ਬਿਲੀਅਨ ਦੇ ਕਰੀਬ ਮਿਲ ਜਾਣਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਪ੍ਰੈਜ਼ੀਡੈਂਟ ਬਾਈਡਨ ਆ, ਉਹਨਾਂ ਨੂੰ ਆਪਣਾ ਇੱਕ ਨੋਮੀਨੀ ਆ ਉਸ ਨੂੰ ਵਾਪਸ ਲੈਣਾ ਪਿਆ, ਜਿਸ ਨੂੰ ਨਾਮਜ਼ਦ ਕੀਤਾ ਸੀ, ਜਿਸ ਨੇ ਇਹ ਬਿਆਨ ਦਿੱਤਾ ਸੀਗਾ ਵੀ ਜਿਹੜੇ ਡੈਮੋਕ੍ਰੇਟ ਲੀਡਰ ਆ ਉਸ ਨੂੰ ਪ੍ਰੋ ਇਜ਼ਰਾਈਲੀ ਗਰੁੱਪਾਂ ਨੇ ਖਰੀਦਿਆ ਹੈਗਾ ਆ। ਹਾਊਸ ਮਾਈਨੋਰਟੀ ਲੀਡਰ ਹਕੀਮ ਜੈਫਰੀਜ਼ ਦੇ ਖਿਲਾਫ ਉਹਨਾਂ ਨੇ ਇੱਦਾਂ ਦਾ ਬਿਆਨ ਦਿੱਤਾ ਸੀਗਾ। ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਨੈਡ ਪ੍ਰਾਈਸ ਉਹਨਾਂ ਨੇ ਕਿਹਾ ਐਡਮਿਨਿਸਟ੍ਰੇਸ਼ਨ ਨੂੰ ਇਸ ਦੇ ਬਾਰੇ ਪਹਿਲਾਂ ਨਹੀਂ ਸੀ ਪਤਾ। ਜੇਮਸ ਕਰਵੈਲੋ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਅਕਿਊਜ਼ ਕੀਤਾ ਸੀਗਾ ਹਕੀਮ ਜੈਫਰੀਜ਼ ਦੇ ਉੱਤੇ, ਬੌਟ ਪਰਚੇਜ਼ਡ ਐਂਡ ਕੰਟਰੋਲਡ ਬਾਈ ਪ੍ਰੋ ਇਜ਼ਰਾਈਲੀ ਲੌਬਿੰਗ ਗਰੁੱਪ। ਸੋ ਇਹਨਾਂ ਨੂੰ ਇਹ ਨਾਮਜ਼ਦ ਕਰ ਰਹੇ ਸੀ ਇੰਟਰਨੈਸ਼ਨਲ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੇ ਉੱਤੇ। ਸੋ ਹੁਣ ਇੱਥੇ ਹਰਜੋਤ ਸਿੰਘ ਜੀ ਇਹ ਵੀ ਚੀਜ਼ ਨਾਲ ਹੀ ਦੇਖਣ ਵਾਲੀ ਆ ਵੀ ਜਿਹੜੇ ਇਜ਼ਰਾਈਲੀ ਲੋਕਾਂ ਦੀ, ਯਹੂਦੀ ਲੋਕਾਂ ਦੀ ਦੇਖੋ ਲੌਬੀ ਵੀ ਕਿੰਨੀ ਸਟਰੋਂਗ ਆ, ਲੋਕ ਵੀ ਕਿੰਨੇ ਸਟਰੋਂਗ ਆ। ਮਾੜਾ ਜਿੰਨਾ ਵੀ ਕੋਈ ਵੀ ਉਹਨਾਂ ਦੇ ਉਲਟ ਜੇ ਕੁਛ ਬੋਲਦਾ ਆ ਤੇ ਕਿੰਨੇ ਤੱਤ ਫੜਾਤੇ ਪ੍ਰੈਜ਼ੀਡੈਂਟ ਨੂੰ ਵੀ ਜਿਹੜੇ ਆਪਣੇ ਨਾਮਜ਼ਦ ਕੀਤੇ ਲੋਕ ਆ ਉਹ ਵਾਪਸ ਲੈਣੇ ਪੈ ਜਾਂਦੇ ਆ। ਤੇ ਇੱਥੇ ਆਪਾਂ ਦੇਖਦੇ ਹਾਂ ਵੀ ਸਿੱਖਾਂ ਖਿਲਾਫ ਕੋਈ ਵੀ ਅਨਾਬ ਸ਼ਨਾਬ ਜਿਹੜਾ ਉਹ ਬਖਦਾ ਰਹਿੰਦਾ ਆ, ਤੇ ਕਈ ਵਾਰੀ ਆਪਣੇ ਸਿੱਖ ਵੀ ਉਸ ਚੀਜ਼ ਦੇ ਉੱਤੇ ਇੱਕ ਰਾਏ ਬਣਾਉਣ ਦੇ ਉੱਤੇ ਨਾਕਾਮਯਾਬ ਜਿਹੜੇ ਉਹ ਹੋ ਜਾਂਦੇ ਨੇ। ਸੋ ਇਸ ਪਾਸੇ ਵੱਲ ਨੂੰ ਸਿੱਖਾਂ ਨੂੰ ਵੀ ਜਿਹੜਾ ਵਧਣ ਦੀ ਜ਼ਰੂਰਤ ਆ ਵੀ ਭਾਈ ਆਪਣਾ ਵੀ ਕੋਈ ਅਜਿਹੇ ਜਿਹੜੇ ਉਹ ਗਰੁੱਪ ਹੋਣ, ਜੇ ਕੋਈ ਇੱਦਾਂ ਦਾ ਬੋਲਦਾ ਆ ਤੇ ਭਾਈ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕਰੀਅਰ ਦੇ ਵਿੱਚ ਵੀ ਉਸ ਦੇ ਨਤੀਜੇ ਭੁਗਤਣੇ ਪੈਣ। ਜੀ ਬਿਲਕੁਲ। ਯੂਨਾਈਟਿਡ ਏਅਰਲਾਈਨ ਦੀ ਇੱਕ ਫਲਾਈਟ ਪਿਛਲੇ ਦਸੰਬਰ ਦੇ ਵਿੱਚ ਕਹਿੰਦੇ ਵੀ ਪੈਸੀਫਿਕ ਓਸ਼ਨ ਤੋਂ ਸਿਰਫ 800 ਫੁੱਟ ਉਚਾਈ ਦੇ ਉੱਤੇ ਹੀ ਰਹਿ ਗਈ ਸੀ, ਤੇ ਉਹ ਇਹ ਬਿਲਕੁਲ ਕ੍ਰੈਸ਼ ਹੋਣ ਦੇ ਕਿਨਾਰੇ ਤੇ ਸੀ। ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ। ਦਸੰਬਰ 18 ਨੂੰ ਯੂਨਾਈਟਿਡ ਏਅਰਲਾਈਨ ਦੀ ਫਲਾਈਟ
1722 ਕਾਹਲੂਈ 에ਅਰਪੋਰਟ ਤੋਂ ਲੀਵ ਕੀਤੀ, ਉੱਥੋਂ ਚੜੀ ਤੇ ਇਸਨੇ ਸੈਨ ਫਰਾਂਸਿਸਕੋ ਨੂੰ ਆਉਣਾ ਸੀ। 2200 ਫੁੱਟ ਤੇ ਪਹੁੰਚ ਕੇ ਇੱਕਦਮ ਫਿਰ ਇਹ 775 ਫੁੱਟ ਤੇ ਪਾਣੀ ਤੋਂ ਉੱਚੀ ਰਹਿ ਗਈ। ਤੇ ਕਹਿੰਦੇ ਭਈ 45 ਸੈਕਿੰਡ ਇਹ ਇਸ ਤਰ੍ਹਾਂ ਰਿਹਾ ਤੇ ਜੋ ਸਵਾਰੀਆਂ ਸੀਆਂ ਉਹਨਾਂ ਨੇ ਕਾਫੀ ਚੀਕ ਚਹਾੜਾ ਵੀ ਪਾਇਆ ਵੀ ਇਹ ਕੀ ਹੋ ਗਿਆ ਇੱਕਦਮ। ਪਰ ਦੋ ਪਾਇਲਟ ਜੋ ਸੀਗੇ ਇਸ ਫਲਾਈਟ ਦੇ, ਉਹਨਾਂ ਦੇ ਕੋਲ 25,000 ਘੰਟਿਆਂ ਦਾ ਫਲਾਈਂਗ ਐਕਸਪੀਰੀਅੰਸ ਸੀਗਾ। ਉਹ ਕਹਿੰਦੇ ਵੀ ਹੁਣ ਹੋਰ ਵੀ ਐਡੀਸ਼ਨਲ ਟ੍ਰੇਨਿੰਗ ਲੈ ਰਹੇ ਹੈਗੇ ਆ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਤੇ 에ਅਰਲਾਈਨ ਪਾਇਲਟ ਐਸੋਸੀਏਸ਼ਨ ਦੇ ਪਾਇਲਟ ਦੀ ਯੂਨੀਅਨ ਨੇ ਟਿਪੀਕਲੀ ਇਹ ਕਿਹਾ ਵੀ ਮਿਨੀਮਮ 1500 ਫਲਾਈਟ ਆਵਰਸ ਚਾਹੀਦੇ ਹੁੰਦੇ ਸਰਟੀਫਾਈ ਹੋਣ ਦੇ ਲਈ। ਸੋ ਇਹਨਾਂ ਦੇ ਕੋਲ ਐਕਸਪੀਰੀਅੰਸ ਤਾਂ ਬਹੁਤ ਸੀ, ਪਰ ਸਮਹਾਉ ਇਹ ਜਿਹੜਾ ਪਲੇਨ ਆ ਇਹ ਐਕਸੀਡੈਂਟ ਹੋਣ ਤੋਂ ਬਚ ਗਿਆ। ਜਾਂ ਪਰ ਲੋਕ ਕਾਫੀ ਕਲੋਜ਼ ਕਾਲ ਆਪਾਂ ਕਹਿ ਸਕਦੇ ਹਾਂ ਵੀ ਇਸ ਦੇ ਵਿੱਚ ਰਹੀ ਆ। 800 ਫੁੱਟ ਬਹੁਤ ਹੀ ਥੋੜਾ ਹੁੰਦਾ, ਫ੍ਰੀ ਫਾਲ ਹੀ ਕਹਿੰਦੇ ਕਾਈਂਡ ਆਫ ਪਲਾਂਜੀ ਜਿਹੜਾ ਆ ਉਹ ਜਹਾਜ਼ ਕਰ ਗਿਆ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, US ਨੇ 4 ਰਸ਼ੀਅਨ ਵਾਰਪਲੇਨ ਜਿਹੜੇ ਅਲਾਸਕਾ ਦੇ ਨਜ਼ਦੀਕ ਜਿਹੜੇ ਅਮਰੀਕਾ ਦੀ ਹਵਾਈ ਰੇਖਾ ਦੇ ਵਿੱਚ ਹੱਦ ਦੇ ਵਿੱਚ ਆਏ ਸੀ, ਉਹਨਾਂ ਨੂੰ ਇੰਟਰਸੈਪਟ ਕੀਤਾ ਆ। ਨਾਰਥ ਅਮਰੀਕਨ ਐਰੋਸਪੇਸ ਡਿਫੈਂਸ ਕਮਾਂਡ NORAD ਜਿਸ ਨੂੰ ਆਖਿਆ ਜਾਂਦਾ ਆ, ਉਹਨਾਂ ਨੇ 4 ਰਸ਼ੀਅਨ 에ਅਰਕ੍ਰਾਫਟ ਡਿਟੈਕਟ ਕੀਤੇ, ਜਿਨ੍ਹਾਂ ਦੇ ਵਿੱਚ TU-95 ਬੇਅਰ ਐਚ ਬੰਬਰ, Su-35 ਫਾਈਟਰ ਜੈਟ 에ਅਰਕ੍ਰਾਫਟ ਦੱਸੇ ਜਾਂਦੇ ਆ। ਅਲਾਸਕਾ 에ਅਰ ਡਿਫੈਂਸ ਆਇਡੈਂਟੀਫਿਕੇਸ਼ਨ ਜ਼ੋਨ ਏਡਿਸ ਨੇ ਜਿਹੜਾ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ। NORAD ਦੇ ਅਧਿਕਾਰੀਆਂ ਨੇ ਕਿਹਾ ਵੀ ਉਹਨਾਂ ਨੂੰ ਇਹ ਅਨੁਮਾਨ ਸੀਗਾ ਵੀ ਰਸ਼ੀਅਨ ਐਕਟੀਵਿਟੀ ਇੱਥੇ ਜਿਹੜੀ ਉਹ ਹੋ ਸਕਦੀ ਆ, ਤੇ ਤੁਰੰਤ ਉਹਨਾਂ ਨੇ 2 F-16 ਫਾਈਟਰ ਜੈਟਸ ਆ ਉਹ ਹਵਾ ਦੇ ਵਿੱਚ ਉਡਾਏ ਤੇ ਇੰਟਰਸੈਪਟ ਕੀਤੇ ਜਿਹੜੇ ਰਸ਼ੀਆ ਦੇ 에ਅਰਕ੍ਰਾਫਟ ਆ ਏਡਿਸ ਦੇ ਵਿੱਚ ਆਏ ਸੀਗੇ। ਇਸ ਦੇ ਨਾਲ 2 F-35A ਫਾਈਟਰਸ, E-3 ਸੈਂਟਰੀ ਤੇ 2 KC-135 ਸਟ੍ਰੈਟੋ ਟੈਂਕਰਸ ਨੂੰ ਵੀ ਮਦਦ ਦੇ ਲਈ ਨਾਲ ਹਵਾ ਦੇ ਵਿੱਚ ਉਡਾਇਆ ਗਿਆ। ਕਮਾਂਡ ਨੇ ਇਹ ਜਿਹੜਾ ਉਹ ਦੱਸਿਆ ਕੋਈ ਵੀ ਇਨਸੀਡੈਂਟ ਜਿਹੜਾ ਉਹ ਨਹੀਂ ਹੋਇਆ, ਕਿਸੇ ਵੀ ਆਬਜੈਕਟਸ ਨੂੰ ਸ਼ਾਟ ਡਾਊਨ ਜਿਹੜਾ ਆ ਉਹ ਨਹੀਂ ਜਿਹੜਾ ਉਹ ਕੀਤਾ ਗਿਆ। ਇਸ ਅੱਜ ਦੀ ਜਿਹੜੀ ਘਟਨਾ 'ਚ ਆਲਦੋ ਆਪਾਂ ਇਹ ਦੱਸਿਆ ਆ ਵੀ ਪਿਛਲੇ ਹਫਤੇ ਦੇ ਵਿੱਚ 3-4 ਜਿਹੜੀਆਂ ਅਜਿਹੀਆਂ ਅਨਆਇਡੈਂਟੀਫਾਈਡ ਆਬਜੈਕਟਸ ਆ ਉਹਨਾਂ ਨੂੰ ਅਮਰੀਕੀ ਹਵਾਈ ਰੇਖਾ ਦੇ ਅੰਦਰ ਜਿਹੜਾ ਆ ਉਹ ਭੇਜ ਦਿਆ ਗਿਆ ਹੈਗਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀ ਯੂਨੀਵਰਸਿਟੀ ਦੇ ਵਿੱਚ ਹਾਊਸਿੰਗ ਸ਼ਾਰਟੇਜ ਬਹੁਤ ਜ਼ਿਆਦਾ ਆ ਤੇ ਯੂਨੀਵਰਸਿਟੀ ਇਹ ਸੋਚ ਰਹੀਆਂ ਭਈ ਫਲੋਟਿੰਗ ਬਰਾਜ ਨੂੰ ਯੂਜ਼ ਕੀਤਾ ਜਾਵੇ ਐਜ਼ ਡੋਰਮ, ਤੇ ਸਟੂਡੈਂਟਸ ਜੋ ਆ ਉਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਪ੍ਰਿਜ਼ਨ ਬੋਟ ਲੱਗਦੀ ਹੈਗੀ ਆ। 13% ਦੇ ਕਰੀਬ ਸ਼ਾਰਟੇਜ ਹੈਗੀ ਆ। ਸੋ ਛੋਟੇ ਛੋਟੇ ਜੋ ਘਰ ਹੈਗੇ ਆ ਅਫੋਰਡੇਬਲ ਉਹ ਬਣਾਏ ਜਾ ਰਹੇ ਹੈਗੇ ਆ। ਕੈਲਪੋਲੀ ਹੰਬੋਲਟ ਜੋ ਨਾਰਦਰਨ ਕੈਲੀਫੋਰਨੀਆ 'ਚ ਆ, ਉਹਨਾਂ ਨੇ ਕਿਹਾ ਵੀ 8 ਮੀਲ ਦੂਰ ਅਸੀਂ ਜਿਹੜੇ ਆ ਆਪਣੇ ਸਟੂਡੈਂਟਸ ਨੂੰ ਪੁੱਟ ਕਰਨ ਜਾ ਰਹੇ ਹੈਗੇ ਆ। ਇਸੇ ਤਰ੍ਹਾਂ ਇੱਕ ਇਹਨਾਂ ਦਾ ਕੈਂਪਸ ਅਰਕਾਟਾ 'ਚ ਆ, ਉਹ ਉੱਥੇ ਦੇ 18,000 ਦੇ ਕਰੀਬ ਰੈਜ਼ੀਡੈਂਟਸ ਆ, ਉੱਥੇ ਵੀ ਬਹੁਤ ਜ਼ਿਆਦਾ ਸ਼ਾਰਟੇਜ ਹੈਗੀ ਆ। ਜੋ ਹੰਬੋਲਟ ਕਾਉਂਟੀ ਆ ਉੱਥੇ 3% ਤੋਂ ਵੀ ਘੱਟ ਵੇਕੈਂਸੀ ਰੇਸ਼ੋ ਹੈਗੀ ਆ। ਸੋ ਅਪਾਰਟਮੈਂਟਸ ਘਰ ਸਟੂਡੈਂਟਸ ਦੇ ਲਈ ਰੈਂਟ ਦੇ ਲਈ ਨਹੀਂ ਮਿਲ ਰਹੇ ਹੈਗੇ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜਿਹੜੀ ਇਨਫਲੇਸ਼ਨ ਦੀ ਰਿਪੋਰਟ ਅੱਜ ਆਈ ਆ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ, 0.5% ਇਨਫਲੇਸ਼ਨ ਜਿਹੜੀ ਉਹ ਵਧੀ ਆ ਪਿਛਲੇ ਮਹੀਨੇ ਦੇ ਜਿਹੜੀ ਉਹ ਮੁਕਾਬਲੇ। ਜਨਵਰੀ ਦੇ ਵਿੱਚ ਵੀ ਮਹਿੰਗਾਈ ਜਿਹੜੀ ਆ ਉਹ ਰਹੀ। ਪਿਛਲੇ ਸਾਲ ਦੇ ਜਿਹੜੇ ਮੁਕਾਬਲੇ 6.4% ਇਨਫਲੇਸ਼ਨ ਜਿਹੜੀ ਉਹ ਵਧੀ ਆ। ਗਵਰਨਮੈਂਟ ਨੇ ਜਿਹੜਾ ਇਹ ਡਾਟਾ ਰਿਲੀਜ਼ ਕੀਤਾ ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਅਨਇੰਪਲੋਇਮੈਂਟ ਦੀ ਦਰ ਆ 3.4% ਦੇ ਉੱਤੇ ਹੀ ਰਹੀ ਦੱਸੀ ਜਾਂਦੀ ਹੈ। ਕੰਜ਼ਿਊਮਰ ਪ੍ਰਾਈਸ ਇੰਡੈਕਸ ਡਾਟਾ ਜਿਹੜਾ US ਬਿਊਰੋ ਆਫ ਲੇਬਰ ਐਂਡ ਸਟੈਟਿਸਟਿਕਸ ਆ ਉਹਨਾਂ ਨੇ ਅੱਜ ਰਿਲੀਜ਼ ਕੀਤਾ ਸੀ। ਇਹ ਦੋਨੋਂ ਹੀ ਜਿਹੜੇ ਆંકੜੇ ਆ ਬਾਕੀ ਅਰਥ ਸ਼ਾਸਤਰੀਆਂ ਦੇ ਅਨੁਮਾਨ ਦੇ ਨਾਲੋਂ ਵੱਧ ਜਿਹੜੇ ਆ ਉਹ ਰਹੇ ਨੇ। ਪ੍ਰੈਡਿਕਟ ਕੀਤਾ ਗਿਆ ਸੀਗਾ ਵੀ 0.4% ਵੱਧ ਹੋ ਸਕਦਾ ਹੈ ਤੇ ਪਿਛਲੇ ਸਾਲ ਦੇ ਮੁਕਾਬਲੇ 6.2 ਆਲਦੋ 0.2% ਦਾ ਹੀ ਜਿਹੜਾ ਇਸ ਦੇ ਵਿੱਚ ਫਰਕ ਹੈਗਾ ਆ। ਕਹਿੰਦੇ ਵੀ ਇਹ ਕਲੀਅਰ ਹੈ
ਜਿਹੜੇ ਇੱਕ ਚੀਫ ਇਕਨੋਮਿਸਟ ਹੈਗੇ ਨੇ ਰੇਮੰਡ ਜੇਮਸ, ਜਿੱਥੇ ਉੱਥੇ ਕੰਮ ਕਰਦੇ ਨੇ, ਯੂਜੀਨੋ ਐਲਮਨ, ਉਹਨਾਂ ਨੇ ਕਿਹਾ ਵੀ ਇਹ ਕਲੀਅਰ ਆ ਵੀ ਜਿਹੜਾ ਫੈਡਰਲ ਰਿਜ਼ਰਵ ਆ ਉਸ ਨੂੰ ਅਜੇ ਹੋਰ ਬਹੁਤ ਕੁਝ ਕਰਨਾ ਪਊਗਾ ਇਨਫਲੇਸ਼ਨ ਨੂੰ ਜਿਹੜਾ ਉਹ ਘਟਾਉਣ ਦੇ ਲਈ। ਇੱਕ ਪਾਸੇ ਲੋਕ ਇਹ ਕਿਆਸਰਾਈਆਂ ਲਾ ਰਹੇ ਸੀਗੇ ਵੀ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਫੈਡਰਲ ਰਿਜ਼ਰਵ ਇੰਟਰਸਟ ਰੇਟ ਆ ਉਹ ਨਹੀਂ ਵਧਾਊਗਾ, ਪਰ ਅੱਜ ਦੇ ਜਿਹੜੇ ਆਏ ਆંકੜੇ ਮਹੀਨਾ ਦਰ ਮਹੀਨਾ ਮਹਿੰਗਾਈ ਨੂੰ ਜਿਹੜਾ ਉਹ ਲੈ ਕੇ ਜਿਹੜੀ ਕਿ ਇੱਕ ਵਾਰੀ ਫੇਰ ਵਧੀ ਆ, ਉਸ ਤੋਂ ਬਾਅਦ ਦੇ ਵਿੱਚ ਫੈਡ ਦਾ ਝੁਕਾਵ ਹੋ ਸਕਦਾ ਆ ਵੀ ਅਗਲੀ ਮੀਟਿੰਗ ਦੇ ਵਿੱਚ ਇੱਕ ਵਾਰੀ ਫੇਰ ਇੰਟਰਸਟ ਰੇਟ ਵਧਾਏ ਜਾਣ, ਮੇ ਬੀ 0.25% ਹੀ ਜਿਹੜਾ ਵਧਾਉਣ, ਪਰ ਲੱਗ ਰਿਹਾ ਸ਼ਾਇਦ ਹਰਜੋਤ ਸਿੰਘ ਜੀ ਵੀ ਇੰਟਰਸਟ ਰੇਟ ਫਿਰ ਵੀ ਵਧਾ ਸਕਦੇ ਆ। ਇਸ ਸਾਰੇ ਕਾਸੇ ਦੇ ਵਿੱਚ ਸਭ ਤੋਂ ਵੱਧ ਮਹਿੰਗੀ ਜਿਹੜੀ ਆਈਟਮ ਹੋਈ ਆ ਉਹ ਆਂਡੇ ਹੋਏ ਨੇ। ਏਵੀਏਸ਼ਨ ਫਲੂ ਦੇ ਨਾਲ ਕੁਝ ਕੈਲੀਫੋਰਨੀਆ ਦੇ ਜਿਹੜੇ ਪ੍ਰੋਪੋਜੀਸ਼ਨਸ ਦੇ ਰੂਲ, ਉਹਨਾਂ ਦੇ ਕਰਕੇ 70% ਜਿਹੜੇ ਐਗਜ਼ ਆ, ਆਂਡਿਆਂ ਦੇ ਪ੍ਰਾਈਸਿਸ ਆ ਉਹ ਵੱਧ ਰਹੇ। ਬਟਰ ਦੇ ਪ੍ਰਾਈਸ 32% ਤੋਂ ਵੱਧ ਰਹੇ। ਫਿਊਲ ਆਇਲ 27% ਤੋਂ ਉੱਤੇ ਜਿਹੜਾ ਹੋ ਰਿਹਾ। ਮੋਟਰ ਵਹੀਕਲ ਰਿਪੇਅਰ 23% ਜਿਹੜੀ ਉਹ ਵਧੀ ਆ। ਯੂਟਿਲਿਟੀ ਗੈਸ ਪਾਈਪ ਇਹਦੇ ਪ੍ਰਾਈਸਿਸ ਵੀ ਜਿਹੜੇ ਹਰਜੋਤ ਸਿੰਘ ਜੀ 27% ਜਿਹੜੇ ਆ ਉਹ ਉੱਤੇ ਰਹੇ ਆ। ਤੇ ਬਿਜਲੀ ਦੀਆਂ ਦਰਾਂ ਵੀ 12% ਮਹਿੰਗੀਆਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਹੈਗੀਆਂ। ਸੋ ਚੌਂਸ਼ ਫੇਰੇ ਜਿਹੜੀਆਂ ਰੋਜ਼ਮर्रा ਦੀਆਂ ਆਈਟਮਸ ਆ ਉਹਦੇ ਵਿੱਚ ਮਹਿੰਗਾਈ ਨੇ ਅਜੇ ਵੀ ਲੋਕਾਂ ਦਾ ਲੱਕ ਤੋੜ ਕੇ ਰੱਖਿਆ ਆ। ਸਸਤੀਆਂ ਹੋਈਆਂ ਚੀਜ਼ਾਂ ਦੇ ਵਿੱਚ ਯੂਜ਼ਡ ਕਾਰ ਐਂਡ ਟਰੱਕ 12% ਘਟੇ ਆ। ਕੰਪਿਊਟਰ ਵਗੈਰਾ ਦੇ ਜਿਹੜੇ ਪ੍ਰਾਈਸਿਸ ਆ ਉਹ 6% ਘਟੇ ਨੇ। ਤੇ ਟੈਲੀਵਿਜ਼ਨ ਦੇ ਜਿਹੜੇ ਪ੍ਰਾਈਸਿਸ ਆ, ਟੀਵੀਜ਼ ਆ, ਉਹ 13% ਪ੍ਰਾਈਸ ਜਿਹੜੇ ਉਹ ਪਹਿਲਾਂ ਦੇ ਨਾਲੋਂ ਘੱਟ ਹੋਏ ਨੇ। ਕੁਝ ਕੁ ਲੋਕਲ ਖਬਰਾਂ ਆਪਣੇ ਸ਼ਹਿਰਾਂ ਦੀਆਂ ਕਰਦੇ ਜਾਈਏ ਤੇ ਫ੍ਰਿਜ਼ਨੋ ਦੇ ਵਿੱਚ ਅੱਜ 5 ਲੋਕਾਂ ਨੂੰ ਹਸਪੀਟਲ 'ਚ ਰਸ਼ ਕਰਕੇ ਲਿਜਾਇਆ ਗਿਆ। ਕਹਿੰਦੇ ਵੀ ਇਹਨਾਂ ਨੇ ਫੈਂਟਲਿਨ ਓਵਰਡੋਜ਼ ਕਰ ਲਈ ਸੀ ਸ਼ੀਲਡਸ ਤੇ ਫਰੂਟ ਐਵਨਿਊ ਦੇ ਲਾਗੇ। ਕਹਿੰਦੇ ਵੀ ਜਦੋਂ ਫ੍ਰਿਜ਼ਨੋ ਦੇ ਪੁਲਿਸ ਆਫੀਸਰਸ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਵੀ 4 ਜਾਣੇ ਸਾਹ ਨਹੀਂ ਲੈ ਰਹੇ ਸੀ। ਸੋ ਆਪਾਂ ਨੂੰ ਪਤਾ ਵੀ ਫੈਂਟਲਿਨ ਬਹੁਤ ਹੀ ਖਤਰਨਾਕ ਇਹ ਜੋ ਡਰੱਗ ਹੈਗੀ ਆ, ਇਹਦਾ ਬਹੁਤ ਛੇਤੀ ਮੌਤ ਇਹਦੇ ਨਾਲ ਹੁੰਦੀ ਹੈਗੀ ਆ। ਸੋ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਆ 5 ਜਣਿਆਂ ਨੂੰ, ਪਰ ਹਜੇ ਤੱਕ ਜੋ ਉਹਨਾਂ ਦੀ ਅਪਡੇਟ ਆ ਉਹ ਨਹੀਂ ਆਈ ਹੈਗੀ। ਜਿਹੜੇ ਲੋਕ ਫ੍ਰਿਜ਼ਨੋ ਨੂੰ ਜਾ ਰਹੇ ਆ ਜਾਂ ਫ੍ਰਿਜ਼ਨੋ 'ਚ ਰਹਿ ਰਹੇ, ਹਾਈਵੇ ਤੋਂ ਥੋੜਾ ਬਚ ਕੇ ਜਾਓ। ਕਹਿੰਦੇ ਵੀ ਹਾਈਵੇ 41 ਜੋ ਈਸਟਰਨ ਸੈਨ ਲੁਇਸ ਓਬਿਸਪੋ ਕਾਉਂਟੀ 'ਚ ਕੈਲਟਰੈਨ ਕਾਫੀ ਵੱਡਾ ਕੰਮ ਕਰ ਰਹੀ ਆ। ਟੈਂਪਲਟਨ ਨਾਰਥ ਦੇ ਲਾਗੇ ਮੇਨਟੇਨੈਂਸ ਚੱਲ ਰਹੀ ਆ, ਜਿਹਦੇ ਕਰਕੇ ਘੰਟਾ ਤੱਕ ਵੀ ਡਿਲੇ ਹੋ ਰਿਹਾ ਹੈਗਾ ਆ। ਸੋ ਉਹ ਤੋਂ ਜ਼ਰੂਰ ਬਚਣਾ ਚਾਹੀਦਾ। ਪਿਛਲੇ ਦਿਨਾਂ ਦੇ ਵਿੱਚ ਫ੍ਰਿਜ਼ਨੋ ਕਾਉਂਟੀ ਕਾਰਨਰ ਆਫਿਸ ਨੇ ਇਹ ਦੱਸਿਆ ਵੀ ਇੱਕ ਐਕਸੀਡੈਂਟ ਹੋਇਆ ਸੀ, ਜਿਹਦੇ ਵਿੱਚ ਬਲੈਕਸਟੋਨ ਸਟਰੀਟ ਦੇ ਉੱਤੇ ਤੇ ਸੈਨ ਹੋਜ਼ੇ ਐਵਨਿਊ ਦੇ ਉੱਤੇ 2 ਕਾਰਾਂ ਰੇਸ ਕਰ ਰਹੀਆਂ ਸੀਗੀਆਂ। ਇੱਕ ਡੌਜ ਚਾਰਜਰ ਸੀ ਤੇ ਇੱਕ ਟਰੱਕ। ਜਦੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਡਰਾਈਵਰ ਜਿਹੜਾ ਆ ਉਹ ਮੌਕੇ ਦੇ ਉੱਤੇ ਹੀ ਮਾਰਿਆ ਗਿਆ। ਈਵਨ ਦੋ ਉਹਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ, ਪਰ ਡੌਜ ਚਾਰਜਰ ਦਾ ਡਰਾਈਵਰ ਦੀ ਮੌਤ ਇਮੀਡੀਏਟਲੀ ਹੋ ਗਈ। ਇਸੇ ਤਰ੍ਹਾਂ ਜੋ ਟਰੱਕ ਵਾਲਾ ਸੀਗਾ ਉਸ ਦੀ ਜਿਹੜੀ ਆ ਉਸ ਨੂੰ ਕਾਫੀ ਸੱਟਾਂ ਲੱਗੀਆਂ, ਪਰ ਉਹ ਹੁਣ ਬਿਲਕੁਲ ਠੀਕ ਠਾਕ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਰੋਜ਼ਵੈਲ ਦੇ ਵਿੱਚ ਕਈ ਡਰਾਈਵਰਾਂ ਨੇ ਜਿਹੜੀਆਂ ਉਹਨਾਂ ਦੀਆਂ ਵਿੰਡਸ਼ੀਲਡਸ ਆ ਗੱਡੀਆਂ ਦੀਆਂ ਉਹ ਕਰੈਕ ਹੋਣ ਦੀ ਇੱਕੋ ਹੀ ਥਾਂ ਦੇ ਉੱਤੇ I-80 ਦੇ ਸੇਮ ਸਪੌਟ ਦੇ ਉੱਤੇ ਪਲੇਸਰ ਕਾਉਂਟੀ ਦੇ ਰੋਜ਼ਵੈਲ ਏਰੀਆ ਦੇ ਵਿੱਚ ਉਹ ਸ਼ਿਕਾਇਤ ਕੀਤੀ ਆ। ਇੱਕ ਬੀਬੀ ਨੇ ਕਿਹਾ ਵੀ ਉਹ ਬਿਲਕੁਲ ਬ੍ਰੈਂਡ ਨਿਊ ਗੱਡੀ ਲੈ ਕੇ I-80 ਵੈਸਟਬਾਉਂਡ ਟੇਲਰ ਰੋਡ ਦੇ ਨਜ਼ਦੀਕ ਜਾ ਰਹੀ ਸੀਗੀ, ਜਦ ਉਸ ਦੀ ਜਿਹੜੀ ਗੱਡੀ ਆ ਉਹ ਉਸ ਦੀ ਵਿੰਡਸ਼ੀਲਡ ਆ ਕਰੈਕ ਕਰ ਗਈ। ਉਹਨੇ ਜਦ ਆਪਣੇ ਨੇਬਰਹੁੱਡ ਗਰੁੱਪ ਦੇ ਵਿੱਚ ਇਹ ਪਾਇਆ ਤਾਂ ਪਤਾ ਲੱਗਾ ਵੀ ਉੱਥੇ ਰਹਿ ਰਹੇ ਲੋਕਾਂ ਨੂੰ ਕਈਆਂ ਨੂੰ ਇਹ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ 'ਚ CHP ਨੂੰ ਤੇ ਕੈਲਟ੍ਰਾਂਸ ਜਿਹੜੀ ਹੈ ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਉਸ ਨੂੰ ਉਹਨਾਂ ਨੇ ਸ਼ਿਕਾਇਤ ਜਿਹੜੀ ਉਹ ਕੀਤੀ, ਜਿਸ ਦੇ ਵਿੱਚ ਇਹ ਕਹਿੰਦੇ ਵੀ ਲੱਗ ਰਿਹਾ ਵੀ ਸ਼ਾਇਦ ਜਿਹੜੀ ਕੁਛ ਡੈਬਰੀ ਰਹਿ ਗਈ ਆ ਰੋਡ ਦੇ ਉੱਤੇ, ਫਰੀਵੇ ਦੇ ਉੱਤੇ, ਉਹਦੇ ਕਰਕੇ ਕਰੈਕ ਆਏ ਹੋਣ। ਸੋ ਰੋਡਸ ਬਹੁਤ ਜ਼ਿਆਦਾ ਟੁੱਟੀਆਂ ਸੀਗੀਆਂ ਮੀਂਹ ਤੋਂ ਬਾਅਦ ਦੇ ਵਿੱਚ, ਅਜੇ ਵੀ ਉਹਨਾਂ ਨੂੰ ਪੂਰੀ ਤਰ੍ਹਾਂ ਠੀਕ ਉਹ ਨਹੀਂ ਕੀਤਾ ਗਿਆ ਹੈਗਾ। ਸੋ ਕੈਲਟ੍ਰਾਂਸ ਨੂੰ ਬਹੁਤ ਜ਼ਿਆਦੀਆਂ ਕੰਪਲੇਂਟਸ ਇਸ ਦੇ ਬਾਬਤ ਆਈਆਂ ਆ। ਉੱਧਰ ਬਾਕੀ ਜਿਹੜੇ ਅਧਿਕਾਰੀ ਆ ਉਹ ਵੀ ਚੈੱਕ ਕਰ ਰਹੇ ਆ ਵੀ ਕਿਤੇ ਕੋਈ ਹੋਰ ਸ਼ਰਾਰਤ ਨਹੀਂ
ਜਿਹੜੀ ਕਰ ਰਿਹਾ, ਜਿਹੜੇ ਵੀ ਇੱਕੋ ਥਾਂ ਦੇ ਉੱਤੇ ਇੱਕੋ ਇਲਾਕੇ ਦੇ ਵਿੱਚ ਹੀ ਜਿਹੜਾ ਆ ਇਸ ਗੱਡੀਆਂ ਦੇ ਵਿੰਡਸ਼ੀਲਡ ਆ ਉਹ ਟੁੱਟ ਰਹੇ ਆ। ਕੈਲਟ੍ਰਾਂਸ ਨੇ ਜਿਹੜਾ ਉਹ ਦੱਸਿਆ ਵੀ ਜਿਹੜੇ ਡਰਾਈਵਰਸ ਆ ਉਹ ਕਲੇਮ ਫਾਈਲ ਕਰ ਸਕਦੇ ਆ ਤੇ $10,000 ਤੋਂ ਘੱਟ ਦੀ ਜਿਹੜੀ ਰਿਪੇਅਰ ਆ ਉਸ ਨੂੰ ਕੈਲਟ੍ਰਾਂਸ ਕਵਰ ਕਰੇਗੀ, ਕਿਉਂਕਿ ਬੈਡ ਰੋਡਵੇਜ਼ ਦੇ ਕਰਕੇ ਇਹ ਖਰਾਬ ਹੋਈ ਆ। ਸੋ ਇਹਦਾ ਮਤਲਬ ਇਹ ਆ ਕੈਲੀਫੋਰਨੀਆ ਦੀਆਂ ਹੋਰ ਰੋਡਸ ਦੇ ਉੱਤੇ ਵੀ ਜੇ ਤੁਹਾਡੀ ਗੱਡੀ ਨੁਕਸਾਨੀ ਗਈ ਆ, ਵਿੰਡਸ਼ੀਲਡ ਇੱਦਾਂ ਭੱਜੀ ਆ ਜਾਂ ਨੁਕਸਾਨ ਹੋਇਆ ਆ, ਤੇ ਭਾਈ ਕੈਲਟ੍ਰਾਂਸ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਕਲੇਮ ਦਾ ਫਾਰਮ ਫਿਰ ਭਰ ਸਕਦੇ ਹੈਗੇ ਆ। ਸੋ ਉਹ ਲਿੰਕ ਆਪਾਂ ਜਿਹੜੇ ਚੱਲ ਰਿਹਾ ਲਾਈਵ ਪ੍ਰੋਗਰਾਮ ਆ ਉਸ ਦੇ ਹੇਠਾਂ ਜਿਹੜਾ ਉਹ ਸ਼ੇਅਰ ਕਰ ਦਾਂਗੇ। ਇਹ ਵੀ ਇਨਫੈਕਟ ਹਰਜੋਤ ਸਿੰਘ ਜੀ ਅੱਜ ਹੀ ਜਿਹੜਾ ਉਹ ਪਤਾ ਲੱਗਾ ਹੈ ਵੀ ਕੈਲਟ੍ਰਾਂਸ ਰੋਡ ਦੇ ਨੁਕਸਾਨ ਹੋਏ ਕਰਕੇ, ਜੇ ਰੋਡ ਜਿਹੜੇ ਖਰਾਬ ਆ ਉਹਦੇ ਨੁਕਸਾਨ ਕਰਕੇ ਜੇ ਤੁਹਾਡੀ ਗੱਡੀ ਦਾ ਨੁਕਸਾਨ ਹੁੰਦਾ ਆ ਤਾਂ ਉਸ ਨੂੰ ਉਹ ਭਰਪਾਈ ਵੀ ਜਿਹੜੀ ਉਹ ਕਰਦੇ ਆ। ਸੋ ਹਰ ਇੱਕ ਡਿਸਟ੍ਰਿਕਟ ਦੀ ਵੱਖੋ ਵੱਖਰੀ ਆ। ਸੋ 10,000 ਤੋਂ ਘੱਟ ਦੇ ਜਿਹੜੇ ਕਲੇਮਸ ਆ ਉਹ ਤੁਸੀਂ ਆਪਣੇ ਡੈਮੇਜ ਕਲੇਮ ਆ ਇੱਥੇ ਸਬਮਿਟ ਕਰ ਸਕਦੇ ਆ। ਬੇਕਰਸਫੀਲਡ 'ਚ ਜਿਹੜੇ ਸਰੋਤੇ ਆਪਣੇ ਸੁਣ ਰਹਿ ਰਹੇ ਆ ਤੇ ਬੇਕਰਸਫੀਲਡ ਦੀ ਫਾਇਰ ਡਿਪਾਰਟਮੈਂਟ ਨਵੇਂ ਲੋਕਾਂ ਨੂੰ ਹਾਇਰ ਕਰ ਰਹੀ ਹੈਗੀ ਆ। ਕੋਈ ਵੀ ਆਪਣਾ ਭੈਣ ਭਰਾ ਬੇਕਰਸਫੀਲਡ ਫਾਇਰ ਡਿਪਾਰਟਮੈਂਟ ਲਈ ਕੰਮ ਕਰਨਾ ਚਾਹੁੰਦਾ ਆ ਤੇ ਬੇਕਰਸਫੀਲਡ ਫਾਇਰ ਡਿਪਾਰਟਮੈਂਟ ਦਾ ਸੈਸ਼ਨ ਇੱਕ ਹੋ ਰਿਹਾ ਫਰਵਰੀ 27 ਨੂੰ 9 ਵਜੇ ਤੋਂ ਲੈ ਕੇ 10 ਵਜੇ ਤਾਈਂ ਤੇ ਮਾਰਚ 1 ਨੂੰ 6 ਵਜੇ ਤੋਂ ਲੈ ਕੇ 7 ਵਜੇ ਤਾਈਂ। ਸੋ ਸਿਟੀ ਆਫ ਬੇਕਰਸਫੀਲਡ ਦੇ ਟਵਿੱਟਰ ਪੇਜ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਆ। ਇਸੇ ਤਰ੍ਹਾਂ ਜੇ ਬੇ ਏਰੀਏ ਦੀ ਗੱਲ ਕਰਦੇ ਜਾਈਏ, ਬੇ ਏਰੀਏ ਦੇ ਵਿੱਚ ਵਾਰਨਿੰਗ ਇਸ਼ੂ ਕੀਤੀ ਗਈ ਆ, ਫਰੀਜ਼ਿੰਗ ਵਾਰਨਿੰਗ। ਮੋਸਟ ਆਫ ਦਾ ਏਰੀਆ ਜੋ ਬੇ ਏਰੀਆ ਕਹਿੰਦੇ ਪਈ 29 ਡਿਗਰੀ ਤੱਕ ਜੋ ਟੈਂਪਰੇਚਰ ਆ ਨਾਰਥ ਵੇ ਇੰਟੀਰੀਅਰ ਵੈਲੀ 'ਚ, ਸੈਂਟਾ ਕਲਾਰਾ ਵੈਲੀ ਤੇ ਈਸਟ ਵੇ ਹਿਲਸ ਦੇ ਵਿੱਚ, ਮੋਨਰੇ, ਕਾਰਮਲ ਤੇ ਸਲੀਨਸ ਵੈਲੀ 'ਚ ਪਹੁੰਚ ਜਾਊਗਾ। ਸੋ ਬੁੱਧਵਾਰ ਸਵੇਰੇ 2 ਵਜੇ ਤੋਂ ਲੈ ਕੇ 9 ਵਜੇ ਤੱਕ ਟੋਟਲੀ ਫਰੀਜ਼ਿੰਗ ਟੈਂਪਰੇਚਰ ਹੈਗਾ ਆ ਤੇ ਇਹ ਵੀਰਵਾਰ ਤੱਕ ਰਹੇਗਾ। ਫਰੋਸਟ ਐਡਵਾਈਜ਼ਰੀ ਜੋ ਬੁੱਧਵਾਰ ਸਵੇਰੇ ਲਈ ਇਸ਼ੂ ਕੀਤੀ ਗਈ ਆ ਮਰੀਨ ਕੋਸਟਲ ਰੇਂਜ, ਕੋਸਟਲ ਨਾਰਥ ਵੇ, ਪੁਆਇੰਟ ਰੇਸ, ਨੈਸ਼ਨਲ ਸ਼ੀ ਸ਼ੋਰਸ ਤੇ ਈਸਟ ਵੇ ਇੰਟੀਰੀਅਰ ਵੈਲੀਜ਼ ਤੇ ਸੈਂਟਾ ਕਰੂਜ਼ ਮਾਊਂਟੇਨਸ ਦੇ ਵਿੱਚ। ਸੋ ਸਾਰੇ ਜਣੇ ਜੋ ਆ ਉਹ ਧਿਆਨ ਰੱਖੋ। ਤੇ ਇੱਕ ਸਾਡੇ ਸਰੋਤੇ ਦੀ ਕਾਲ ਆਈ ਹੈਗੀ ਆ, ਟਰੱਕਰਸ ਜੋ ਫਲੈਗਸਟਾਫ ਵਾਲੇ ਏਰੀਏ 'ਚ ਹੈਗੇ ਆ, ਕਹਿੰਦੇ ਪਈ ਐਗਜ਼ਿਟ ਇੱਕ ਫਲੈਗਸਟਾਫ ਜੋ ਐਰੀਜ਼ੋਨਾ 'ਚ ਆ ਤੇ 150 ਐਗਜ਼ਿਟ ਤੋਂ ਲੈ ਕੇ 200 ਐਗਜ਼ਿਟ ਤੱਕ ਸਟਾਰਮ ਆਇਆ ਆ, ਪਲੀਜ਼ ਕਿਰਪਾ ਕਰਕੇ ਉੱਧਰ ਨਾ ਜਾਓ। ਉੱਧਰ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਆ, 45 ਮਾਈਲਸ ਪਰ ਆਵਰ ਤੋਂ ਲੈ ਕੇ 65 ਮਾਈਲਸ ਪਰ ਆਵਰ ਤੱਕ ਚੱਲ ਰਹੀਆਂ ਤੇ ਕਈ ਟਰੱਕ ਉਲਟੇ ਹੋਏ ਵੀ ਹੈਗੇ ਆ। ਸੋ ਫਲੈਗਸਟਾਫ ਐਰੀਜ਼ੋਨਾ ਵਾਲਾ ਜਿਹੜਾ ਹੈਗਾ ਆ ਹਾਈਵੇ, ਉੱਥੇ ਪਲੀਜ਼ ਐਗਜ਼ਿਟ 150 ਤੇ ਐਗਜ਼ਿਟ 200 ਤੱਕ ਨਾ ਜਾਓ, ਨਹੀਂ ਤਾਂ ਜਿਹੜਾ ਆ ਨੁਕਸਾਨ ਹੋ ਸਕਦਾ ਹੈ। ਉਧਰ ਕੈਲੀਫੋਰਨੀਆ ਸਿਟੀ ਜਿਹੜਾ ਤੇਹਾਚਪੀ ਦੇ ਜਿਹੜਾ ਉਹ ਲੱਗੇ ਆ, ਉੱਥੇ ਜਿਹੜਾ ਸਟੇਟ ਰੋਡ 14 ਆ, SR 14, ਉਸ ਨੂੰ ਕੈਲ ਸਿਟੀ ਬੁਲੇਵਾਰਡ ਦੇ ਉੱਤੇ ਉਹਨਾਂ ਨੇ ਕਲੋਜ਼ ਕੀਤਾ ਆ ਤੇ ਬਹੁਤ ਹੀ ਜ਼ਿਆਦਾ ਤੇਜ਼ ਹਵਾਵਾਂ ਉੱਧਰ ਵਗ ਰਹੀਆਂ ਨੇ, ਜਿਸ ਕਰਕੇ ਕਹਿੰਦੇ ਵੀ ਹਾਈ ਪ੍ਰੋਫਾਈਲ ਵਹੀਕਲ ਜਿੱਦਾਂ ਕਿ ਟਰੱਕ ਟ੍ਰੇਲਰ ਆ ਉੱਥੇ ਲਿਜਾਣ ਤੋਂ ਗੁਰੇਜ਼ ਹੀ ਜਿਹੜਾ ਉਹ ਕਰੋ। ਇਹ ਸਾਰੀਆਂ ਚੀਜ਼ਾਂ ਤੁਸੀਂ ਵੀ ਕੁਇਕ ਮੈਪ ਜਿਹੜੀ ਕੈਲਟ੍ਰਾਂਸ ਦੀ ਵੈਬਸਾਈਟ ਆ ਉਸ ਦੇ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਕਿੱਥੇ ਕਿਹੜੀ ਉਹਨਾਂ ਨੇ ਲਾਇਆ ਆ, ਕੀ ਉੱਥੇ ਵਾਰਨਿੰਗ ਜਿਹੜੀ ਲਾਈ ਆ ਉਸ ਦੇ ਬਾਰੇ ਜਿਹੜਾ ਤੁਹਾਨੂੰ ਪਤਾ ਲੱਗ ਸਕਦਾ ਆ। ਸਮਾਂ ਆਪਣੇ ਪ੍ਰੋਗਰਾਮ ਦੇ ਖਬਰਾਂ ਦਾ ਇੱਥੇ ਜਿਹੜਾ ਉਹ ਸਮਾਪਤ ਆ। ਜਾਣ ਤੋਂ ਪਹਿਲਾਂ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ, ਜਿਵੇਂ ਆਪਾਂ ਤੁਹਾਨੂੰ ਅੱਜ ਦੱਸਿਆ ਹੀ ਆ ਵੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਕੋਈ ਬਹੁਤੀ ਚੰਗੀ ਰਿਪੋਰਟ ਲੈ ਕੇ ਨਹੀਂ ਆਇਆ। ਮਹਿੰਗਾਈ ਵਧਣ ਦੀ ਜਿਹੜੀ ਉਸਨੇ ਫਿਰ ਗੱਲ ਪੁਸ਼ਟ ਕੀਤੀ ਆ, ਉਹਦੇ ਕਰਕੇ ਡਾਓ ਜੋਨ ਦੇ ਵਿੱਚ ਅੱਜ 157 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 34,000 ਜਿਹੜਾ ਆ 99 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 1 ਪੁਆਇੰਟ ਦੀ ਗਿਰਾਵਟ ਹੋਈ, 4136 ਤੇ। ਨੈਸਡੈਕ 68 ਪੁਆਇੰਟ ਵਧਿਆ, 11,960 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,869 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 3.74% ਦੇ ਉੱਤੇ ਰਹੀ। ਬਿਟਕੋਇਨ 22,120 ਅਤੇ ਇਥੀਰੀਅਮ $1,550 ਦੇ ਬਰਾਬਰ ਚੱਲ ਰਿਹਾ ਆ। ਕੁਝ ਦਿਨ ਪਹਿਲਾਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਸੀ ਵੀ ਸਾਡੀ ਜਿਹੜੀ ਇਕਨੋਮੀ ਬਹੁਤ ਸਟਰੋਂਗ ਆ, ਪਰ ਅੱਜ ਕਹਿੰਦੇ ਵੀ ਇੰਨੇ ਘਬਰਾਏ ਹੋਏ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ, ਕਹਿੰਦੇ ਵੀ ਅਗਲੀ ਇਲੈਕਸ਼ਨ ਦੇ ਉੱਤੇ ਜੇ ਸਾਡਾ ਨੁਕਸਾਨ ਹੋਊਗਾ ਉਹ ਰਿਸੈਸ਼ਨ ਕਰਕੇ ਹੋਊਗਾ। ਸੋ ਉਹਨਾਂ ਨੇ ਆਪਣਾ ਜੋ ਇਕਨੋਮਿਕ ਜੋ ਉਹਨਾਂ ਦੀ ਟੀਮ ਹੈਗੀ ਆ ਉਹਦੇ ਵਿੱਚ ਕਾਫੀ ਸ਼ੇਕਅਪ ਕੀਤਾ ਹੈਗਾ ਆ। ਲੀਲ ਬਰੇਨਰਡ
ਨੂੰ ਹੁਣ ਡਾਇਰੈਕਟਰ ਆਫ ਨੈਸ਼ਨਲ ਇਕਨੋਮਿਕ ਕਾਉਂਸਲ ਅਪਾਇੰਟ ਕੀਤਾ ਹੈ। ਜੈਰਡ ਵਰਨਸਟੇਨ ਨੂੰ ਚੇਅਰ ਆਫ ਦਾ ਕਾਉਂਸਲ ਆਫ ਇਕਨੋਮਿਕ ਐਡਵਾਈਜ਼ਰਸ ਕੀਤਾ ਗਿਆ ਹੈਗਾ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 85 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਜੀ ਜੀ, ਇੱਥੇ ਹੀ ਜਿਹੜਾ ਆ ਹਰਜੋਤ ਸਿੰਘ ਜੀ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ ਤੇ ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ। ਰੱਬ ਰੱਖ।